ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਵੀਰ ਅਮਨ ਸਿੰਘ ਜੀ ਦਾ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਪੰਜਾਬ ਬਹੁਤ ਨਾਜ਼ੁਕ ਦੌਰ ਚੋਂ ਗੁਜ਼ਰ ਰਿਹਾ ਹੈ। ਇੱਕ ਪਾਸੇ ਪੰਜਾਬ ਦੀ ਸਿਆਸਤ ਉੱਪਰੋਂ ਥੱਲੇ ਤੱਕ ਹਿੱਲੀ ਪਈ ਹੈ ਤੇ ਇਹ ਸਾਡੇ ਜਥੇਦਾਰ ਜਿਨ੍ਹਾਂ ਨੂੰ ਆਪਣਾ ਕਹਿਣ 'ਚ ਸ਼ਰਮ ਆਉਂਦੀ ਹੈ, ਪਰ ਮਜਬੂਰੀ ਹੈ ਕਿ ਇਹ ਅਖੌਤੀ ਜਥੇਦਾਰ ਹਰ ਰੋਜ਼ ਇੱਕ ਨਵਾਂ ਫਰਮਾਨ ਜਾਰੀ ਕਰ ਦਿੰਦੇ ਨੇ ਜੋ ਸਿੱਖ ਕੌਮ ਦੇ ਖਿਲਾਫ ਹੁੰਦਾ ਹੈ। ਜੀ ਡਾਕਟਰ ਸਾਹਿਬ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਨੈਕਸਟ ਵੀ ਪੜ੍ਹ ਦਿਓ ਜੀ ਡਾਕਟਰ ਸਾਹਿਬ। ਇਹ ਮੈਸੇਜ ਪੈਰਿਸ ਫਰਾਂਸ ਤੋਂ ਸਰਦਾਰ ਸ਼ਿੰਗਾਰਾ ਸਿੰਘ ਮਾਨ ਜੀ ਦਾ ਹੈ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਸਬਜੈਕਟ ਹੈ, ਤਖਤਾਂ ਦੇ ਜਥੇਦਾਰਾਂ ਨੇ ਕੀਤੀ ਸਿੱਖ ਕੌਮ ਨਾਲ ਗੱਦਾਰੀ। ਤਖਤਾਂ ਦੇ ਜਥੇਦਾਰਾਂ ਵੱਲੋਂ ਰਾਮ ਰਹੀਮ ਨੂੰ ਮਾਫ ਕਰਨਾ, ਪੰਥ ਨਾਲ ਧੋਖਾ, ਇਹ ਸਭ ਕੁਝ ਬਾਦਲਾਂ ਤੇ RSS ਦੀ ਸ਼ੈਅ ਤੇ ਕੀਤਾ ਗਿਆ ਤੇ ਜਥੇਦਾਰਾਂ ਨੇ ਆਪਣਾ ਮੂੰਹ ਬਾਦਲਾਂ ਵੱਲ ਤੇ ਪਿੱਠ ਕੌਮ ਵੱਲ ਕੀਤੀ। ਇਹਨਾਂ ਜਥੇਦਾਰਾਂ ਨੂੰ ਸਿੱਖ ਕੌਮ ਨੂੰ ਮੂਰਖ ਸਮਝਣ ਵਾਲੇ ਜਥੇਦਾਰੋ ਬਾਦਲ ਦੀ ਚਾਕਰੀ ਕਰਨ ਦੀ ਥਾਂ ਗੁਰੂ ਸਾਹਿਬਾਨ ਦੇ ਸਿਧਾਂਤ ਤੇ ਪੈਰਾ ਦਿੰਦੇ ਤਾਂ ਅੱਜ ਆਪ ਦਾ ਸਿੱਖ ਕੌਮ ਨੇ ਸਤਿਕਾਰ ਕਰਨਾ ਸੀ ਤੇ ਆਪ ਨੂੰ ਆਪਣੇ ਟੈਲੀਫੋਨ ਤੇ ਘਰ ਦੇ ਦਰਵਾਜ਼ੇ ਬੰਦ ਨਹੀਂ ਕਰਨੇ ਪੈਣੇ ਸੀ। ਤੁਹਾਡੇ ਵੱਲੋਂ ਕੀਤੇ ਗੁਰਮਤੇ ਨੂੰ ਖਾਲਸਾ ਪੰਥ ਨੇ ਕਿਸੇ ਵੀ ਹਾਲਤ ਵਿੱਚ ਨਹੀਂ ਮੰਨਣਾ। ਹੁਣ ਤੁਹਾਡੇ ਕੋਲ ਦੋ ਰਸਤੇ ਹਨ, ਜਾਂ ਇਸ ਗੁਰਮਤੇ ਨੂੰ ਵਾਪਸ ਲਵੋ ਜਾਂ ਤਖਤਾਂ ਤੋਂ ਆਪਣੇ ਆਪ ਹੀ ਅਸਤੀਫਾ ਦੇ ਕੇ RSS ਤੇ ਬਾਦਲਾਂ ਦੀ ਜਾ ਕੇ ਚਾਕਰੀ ਕਰੋ। ਕੀ ਇਹ ਗੁਰਮਤਾ ਪਾਸ ਕਰਨ ਲੱਗਿਆ ਆਪ ਨੂੰ ਰੱਤਾ ਵੀ ਸ਼ਰਮ ਨਹੀਂ ਆਈ? ਸ਼ਹੀਦ ਹੋਏ ਸਿੰਘਾਂ ਤੇ ਜਿਹੜੇ ਜੇਲ੍ਹਾਂ ਵਿੱਚ ਹਨ ਉਹਨਾਂ ਦਾ ਖਿਆਲ ਨਹੀਂ ਆਇਆ? ਜਿਨ੍ਹਾਂ ਨੇ ਆਪ ਵੱਲੋਂ ਰਾਮ ਰਹੀਮ ਦਾ ਪੂਰਨ ਬਾਈਕਾਟ ਦੇ ਗੁਰਮਤੇ ਤੇ ਪੈਰਾ ਦਿੱਤਾ, ਆਪ ਦੇ ਮਾਫ ਕਰਨ ਵਾਲੇ ਗੁਰਮਤੇ ਨੂੰ ਸਿੱਖ ਕੌਮ ਨੇ ਨਹੀਂ ਮੰਨਣਾ। ਅੱਜ ਹਰ ਗੁਰਸਿੱਖ ਦੀ ਜ਼ੁਬਾਨ ਤੇ ਇੱਕ ਹੀ ਲਫ਼ਜ਼ ਨਿਕਲਦਾ ਹੈ ਤੇ ਤਖਤਾਂ ਦੇ ਜਥੇਦਾਰਾਂ ਨੇ ਕੀਤੀ ਸਿੱਖ ਕੌਮ ਨਾਲ ਗੱਦਾਰੀ। ਜੀ ਡਾਕਟਰ ਸਾਹਿਬ। ਵੀਰ ਅਮਨ ਸਿੰਘ ਜੀ ਔਰ ਪੈਰਿਸ ਤੋਂ ਸਰਦਾਰ ਸ਼ਿੰਗਾਰਾ ਸਿੰਘ ਮਾਨ, ਜਿਹੜੇ ਕਿ ਬਹੁਤ ਪੁਰਾਣੇ ਪੰਥ ਪ੍ਰਸਤ ਐਕਟਿਵਿਸਟ ਨੇ, ਖਾਲਿਸਤਾਨੀ ਨੇ ਔਰ ਬੜੀ ਦ੍ਰਿੜਤਾ ਦੇ ਨਾਲ ਇਸ ਦੇ ਬਾਵਜੂਦ ਜਦੋਂ ਫਰਾਂਸ ਦੇ ਵਿੱਚ ਪੱਗ ਦੇ ਮੁੱਦੇ ਦੇ ਉੱਤੇ 2004 ਦਾ ਕਾਨੂੰਨ ਬਣਿਆ, ਇਹਨਾਂ ਨੇ ਬੜੀ ਸਿਦਕ ਦਿਲੀ ਦੇ ਨਾਲ ਇਸ ਸਾਰੇ ਕੇਸ ਨੂੰ ਵੀ ਅੱਗੇ ਤੋਰਿਆ, ਲੜਿਆ ਔਰ ਬਿਲਕੁਲ ਆਪਣੇ ਸਟੈਂਡ ਦੇ ਵਿੱਚ ਕਦੇ ਕਮਜ਼ੋਰੀ ਨਹੀਂ ਆਣ ਦਿੱਤੀ। ਹੁਣ ਬੇਸ਼ੱਕ ਪਿੱਛੇ ਬਿਮਾਰ ਵੀ ਰਹੇ ਨੇ ਔਰ ਇਹ ਜਿਹੜੇ ਨੇ ਕੋਈ ਅਖਬਾਰ ਵੀ ਕੱਢਦੇ ਨੇ, ਸਾਡੇ ਆਰਟੀਕਲ ਵੀਕਲੀ ਉਹਨਾਂ ਨੂੰ ਇਹ ਛਾਪਦੇ ਨੇ ਉਸ ਦੇ ਵਿੱਚ, ਔਰ ਇਹਨਾਂ ਨੇ ਸਾਡੀ ਜਿਹੜੀ ਲਿਖਤ ਸੀ ਉਸ ਤੋਂ ਫੌਰਨ ਬਾਅਦ ਇਸ ਦੇ ਉੱਤੇ ਕਾਮੈਂਟ ਸਾਨੂੰ ਭੇਜਿਆ। ਔਰ ਵੀਰ ਅਮਨ ਸਿੰਘ ਹੋਰਾਂ ਨੇ ਵੀ ਇਸੇ ਲਾਈਨ ਦੇ ਉੱਤੇ ਹੀ ਗੱਲ ਕੀਤੀ ਹੈ ਵੀ ਇਸ ਵੇਲੇ ਨਾਜ਼ੁਕ ਦੌਰ ਹੈ, ਸਿਆਸਤ ਜਿਹੜੀ ਹੈ ਪੰਜਾਬ ਦੀ ਉਹ ਬਿਲਕੁਲ ਹਰ ਪਾਸਿਓਂ ਹਿੱਲੀ ਹੋਈ ਹੈ। ਜਥੇਦਾਰ ਰੋਜ਼ਾਨਾ ਨਵਾਂ ਫਰਮਾਨ ਜਾਰੀ ਕਰਦੇ ਨੇ ਔਰ ਸਰ ਸ਼ਿੰਗਾਰਾ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਭਾਈ ਜੋ ਇਹਨਾਂ ਨੇ ਕੀਤਾ ਜਥੇਦਾਰਾਂ ਨੇ ਧੋਖਾ ਹੈ ਪੰਥ ਦੇ ਨਾਲ, RSS ਦੀ ਸ਼ਹਿ ਤੇ ਕੀਤਾ, ਬਾਦਲ ਦੀ ਚਾਕਰੀ ਕੀਤੀ ਹੈ ਔਰ ਇਹਨਾਂ ਨੂੰ ਨਾ ਸ਼ਹੀਦ ਨਜ਼ਰ ਆਏ, ਨਾ ਜੇਲ੍ਹਾਂ 'ਚ ਬੈਠੇ ਸਿੰਘ ਨਜ਼ਰ ਆਏ ਔਰ ਉਹਨਾਂ ਨੇ ਕਿਹਾ ਵੀ ਇਹ ਤੁਹਾਡੇ ਲਈ ਹੁਣ ਕੋਈ ਹੋਰ ਰਸਤਾ ਨਹੀਂ ਹੈ, ਇਸ ਨੂੰ ਵਾਪਸ ਲਓ ਇਸ ਨੂੰ ਔਰ ਅਸਤੀਫੇ ਦੇ ਕੇ ਜਿਹੜਾ ਉਹ ਪਾਸੇ ਹੋ ਤੇ ਤੁਹਾਨੂੰ ਜਿਹੜਾ ਬਿਲਕੁਲ ਤੁਸੀਂ ਗਦਾਰ ਹੋ ਹਰ ਇੱਕ ਦੀ ਜ਼ਬਾਨ ਤੇ ਜੀ। ਇਹ ਕਿਉਂਕਿ ਲਗਾਤਾਰਤਾ ਨਾਲ ਅਸੀਂ ਡਿਸਕਸ ਕਰ ਰਹੇ ਹਾਂ ਕਈ ਦਿਨਾਂ ਤੋਂ। ਵੈਸੇ ਅੱਜ ਅਸੀਂ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਹ ਵੀ ਦੱਸ ਦਈਏ ਕਿ ਸਾਡੇ ਤੋਂ ਬਾਅਦ ਜਿਹੜਾ TV 84 ਨਿਊਜ਼ ਪ੍ਰੋਗਰਾਮ ਹੈ 9:30 ਤੋਂ 10, ਉਹਦੇ 'ਚ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਬਾਦਲ ਦਲ ਜੀ ਤੇ ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਕਮੇਟੀ ਬਾਦਲ ਦਲ ਇਹ 15-15 ਮਿੰਟ ਦੀ ਗੱਲਬਾਤ ਕਰਨਗੇ ਕਿਉਂਕਿ ਇਹਨਾਂ ਦੋਨਾਂ ਨੇ ਹੀ ਬੜਾ ਮਜ਼ਬੂਤ ਸਟੈਂਡ ਲਿਆ ਹੈ ਇਸ ਮੁੱਦੇ ਤੇ। ਔਰ ਜਿਸ ਤਰੀਕੇ ਨਾਲ 90 ਦੇ ਕਰੀਬ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਜਿਵੇਂ ਚੌਣਾ ਇਕੱਠਾ ਕਰੀਦਾ ਇੱਕ ਥਾਂ ਕਰਕੇ ਤੇ ਮੱਕੜ ਨੇ 4 ਮਿੰਟ 'ਚ ਪੜ੍ਹ ਕੇ ਤੇ ਉਹਨਾਂ ਨੂੰ ਬੋਲਣ ਦਾ ਵੀ ਉਹ ਕਿਰਨਜੋਤ ਬੋਲਣ ਲਈ ਟਾਈਮ ਚਾਹੁੰਦੀ ਸੀ ਕਿਉਂਕਿ ਉਹ ਆਪਣੇ ਵਿਊ ਦੇਣਾ ਚਾਹੁੰਦੀ ਸੀ। ਉਹਨੇ ਪਬਲਿਕਲੀ ਮੀਡੀਆ 'ਚ ਕਿਹਾ ਵੀ ਇਹ ਤੁਸੀਂ ਧਰੋ ਕਮਾਇਆ, ਜੋ ਵੀ ਤੁਸੀਂ ਕਰ ਰਹੇ ਹੋ, ਤੁਸੀਂ ਅਕਾਲ ਤਖਤ ਨੂੰ ਨੀਵਾਂ ਦਿਖਾ ਰਹੇ ਹੋ। ਰਹੀ ਕਰਨੈਲ ਸਿੰਘ ਪੰਜੋਲੀ, ਉਹਨਾਂ ਦਾ ਵੀ ਇਸ ਮੁੱਦੇ ਦੇ ਉੱਤੇ ਨਾਨਕਸ਼ਾਹੀ ਕੈਲੰਡਰ ਵੇਲੇ ਵੀ ਇਹਨਾਂ ਦੋਨਾਂ ਦਾ ਬੜਾ ਸਪਸ਼ਟ ਸਟੈਂਡ ਸੀ। ਸੋ ਦਰਸ਼ਕ ਇਸ ਨੂੰ ਜ਼ਰੂਰ ਦੇਖਣ। ਸੋ ਮੈਂ ਸਮਝਦਾ ਵੀ ਪੰਥ ਦੇ ਵਿੱਚ ਤਾਂ ਇੱਕ ਬੜੀ ਜ਼ਬਰਦਸਤ ਚੇਤਨਾ ਹੈ ਔਰ ਈਵਨ ਅੱਜ ਟ੍ਰਿਬਿਊਨ ਦੇ ਵੀ ਹੈਡਲਾਈਨ ਨਿਊਜ਼ ਸੀ, ਉਹਨਾਂ ਨੇ ਜਿਹੜੀ ਕੱਲ੍ਹ ਅਸੀਂ ਡਿਸਕਸ ਕੀਤੀ ਸੀ ਗੁਰਮੁਖ ਸਿੰਘ ਜਿਹੜਾ ਦਮਦਮਾ ਸਾਹਿਬ ਦਾ ਕਾਰਜਕਾਰੀ ਜਥੇਦਾਰ ਹੈ ਉਹਦੇ ਹਵਾਲੇ ਨਾਲ, ਤੇ ਟ੍ਰਿਬਿਊਨ ਨੇ ਅੱਜ ਉਹਨੂੰ ਟੈਸਟੀਫਾਈ ਕੀਤਾ ਹੈ ਕਿ ਉਹਦੀ ਸਕੀ ਭੈਣ ਸ਼ਾਇਦ ਸੁਖਵਿੰਦਰ ਕੌਰ ਨਾਂ ਹੈ ਔਰ ਉਹਨਾਂ ਦਾ ਹਸਬੈਂਡ ਸੁਖਵਿੰਦਰ ਸਿੰਘ ਜਿਹੜੇ ਗ੍ਰੰਥੀ ਹੈ ਦਰਬਾਰ ਸਾਹਿਬ 'ਚ, ਉਹਨਾਂ ਨੇ ਪ੍ਰੈਸ ਦੇ ਨਾਲ ਗੱਲ ਕਰਦਿਆਂ ਕਿਹਾ ਵੀ ਅਸੀਂ ਬਿਲਕੁਲ ਸਹਿਮਤ ਨਹੀਂ ਹੈਗੇ, ਪਰਿਵਾਰ ਭਾਵੇਂ ਸਾਡਾ ਤੜਿੱਕ ਹੋ ਜਾਏ
ਲੇਕਿਨ ਅਸੀਂ ਇਹਨੂੰ ਮਾਨਤਾ ਨਹੀਂ ਦੇਵਾਂਗੇ। ਜੀ। ਔਰ ਈਵਨ ਉਹਨਾਂ ਦੀ ਭੈਣ ਨੂੰ ਜਾ ਕੇ ਸਰਪਾਉ ਵੀ ਦਿੱਤਾ ਹੈ ਪੰਥਕ ਜਥੇਬੰਦੀਆਂ ਨੇ, ਔਰ ਬਹੁਤ ਵੱਡਾ ਇਕੱਠ ਮਾਲਵੇ ਦੇ ਕਿਸੇ ਇਲਾਕੇ 'ਚ ਸੀ। ਟ੍ਰਿਬਿਊਨ ਨੇ ਉਹਦੀ ਇੰਪ੍ਰੈਸਿਵ ਪਿਕਚਰ ਦਿੱਤੀ, ਉਹਨਾਂ ਨੇ ਰਿਜੈਕਟ ਕੀਤਾ ਕਿ ਇਸ ਸਾਰੇ ਪਾਰਟ ਨੂੰ। ਸੋ ਇਹ ਗੱਲ ਤੁਰ ਰਹੀ ਹੈ ਬਾਹਰ ਵੀ। ਓਨਟਾਰੀਓ ਗੁਰਦੁਆਰਾ ਕਮੇਟੀ ਹੋਏ, ਇਟਲੀ ਦੇ ਸਾਰੇ ਗੁਰਦੁਆਰੇ ਹੋਣ, ਉਹਨਾਂ ਨੇ ਇਸ ਸਾਰੇ ਪਾਰਟ ਨੂੰ ਨਕਾਰਿਆ। ਪਰ ਜਿਵੇਂ ਅਸੀਂ ਪਿਛਲੀ ਗੱਲਬਾਤ ਦੇ ਵਿੱਚ ਸੰਤ ਸਮਾਜ ਦੇ ਹਵਾਲੇ ਨਾਲ ਕਿਹਾ ਸੀ, ਔਰ ਮੈਨੂੰ ਬਾਅਦ ਜਾ ਕੇ ਸਗੋਂ ਇੱਕ ਦੋ ਨੇ ਕਿਹਾ ਜੀ ਹੋ ਸਕਦਾ ਜਿਹੜਾ ਚੰਗੇ ਪਾਸੇ ਬਦਲ ਰਿਹਾ ਹੋਏ ਤੇ ਉਹ ਬਦਲ ਗਏ ਨੇ ਤਾਂ ਤੁਸੀਂ ਉਹਨਾਂ ਦੇ ਉੱਤੇ ਫਿਰ ਰੱਖ ਦਿੱਤਾ ਆਪਣਾ ਕੰਮ। ਮੈਂ ਕਿਹਾ ਜੀ ਫਿਰ ਬਦਲ ਜਾਣਗੇ, ਜਿਹਨਾਂ ਨੂੰ ਬਦਲਣ ਦੀ ਆਦਤ ਪਈ। ਔਰ ਉਹੀ ਗੱਲ ਅੱਜ ਉਹਨਾਂ ਦੀ ਕਾਲ ਆਈ, ਕਹਿੰਦਾ ਜੀ, ਔਰ ਅਸੀਂ ਕਿਹਾ ਸੀ ਕਿ ਬਈ ਉਹ ਕਿਵੇਂ ਉਹਨੇ ਸੁੱਚਾ ਨੰਦ ਨੇ ਆਪਣਾ ਭਤੀਜਾ ਤੇ 5000 ਫੌਜ ਭੇਜ ਦਿੱਤੀ ਸੀ ਬੰਦਾ ਸਿੰਘ ਵੱਲ, ਵੀ ਮੌਕਾ ਲੱਗੇ ਤਾਂ ਉਹਨੂੰ ਕਤਲ ਕਰ ਦਿਓ ਬੰਦਾ ਸਿੰਘ ਨੂੰ, ਨਹੀਂ ਤਾਂ ਫਿਰ ਉਹ ਕਤਲ ਤਾਂ ਨਹੀਂ ਕਰ ਸਕਦੇ। ਬੰਦਾ ਸਿੰਘ ਨੇ ਵੀ ਪਛਾਣ ਲਏ, ਪਰ ਜਦੋਂ ਐਨ ਜੰਗ ਮਗੀ ਹੋਈ ਸੀ, ਭਖੀ ਸੀ, ਤੇ ਉਹ ਵਿੱਚੋਂ ਛੱਡ ਕੇ ਭੱਜ ਲਏ ਤਾਂ ਕਿ ਹੋਰ ਵੀ ਫੌਜ ਮਗਰ ਭੱਜ ਜਾਏ। ਸੋ ਅਸੀਂ ਜਦੋਂ ਇਹਨਾਂ ਦਾ ਸੰਤ ਸਮਾਜ ਦਾ ਆਇਆ ਸੀ ਕਿ ਜੀ ਉਹਨਾਂ ਨੇ ਰਿਜੈਕਟ ਕੀਤਾ। ਔਰ ਦੂਜਾ ਤੇ ਕਮੇਟੀ ਬਣਾਉਣ ਦੀ ਗੱਲ ਅਸੀਂ ਕਿਹਾ ਸੀ ਵੀ ਇਹ ਚੱਕਰ ਵੀ ਥਰੋ ਕੀਤਾ ਇਹਨਾਂ ਨੇ, ਔਰ ਅੱਜ ਆ ਗਿਆ। ਔਰ ਇੱਕ ਖਬਰ ਹੀ ਹੈ ਕਿ ਜੀ ਉਹਨਾਂ ਨੇ ਆਪਣੇ ਵਿਚੋਲੇ ਪਾ ਕੇ ਅਕਾਲੀਆਂ ਨੇ ਸੰਤ ਸਮਾਜ ਨੂੰ ਟੋਨ ਡਾਊਨ ਕਰ ਦਿੱਤਾ। ਔਰ ਉਹਦੇ ਜਿਹੜੇ ਮੁਖੀ ਨੇ ਸੱਜਣ, ਉਹਨਾਂ ਦਾ ਅੱਜ ਬਿਆਨ ਸੀ ਕਿ ਜੀ ਇਹ ਕਮੇਟੀ ਬਣਾਉਣਾ ਬਹੁਤ ਚੰਗੀ ਗੱਲ ਹੈ, ਔਰ ਬਾਅਦ ਦੀਆਂ ਜਿਹੜੀਆਂ ਸਭਾ ਸੁਸਾਇਟੀਆਂ ਨੇ ਉਹ ਸੁਝਾਅ ਭੇਜਣ। ਸੋ ਅਸੀਂ ਸਮਝਦੇ ਹਾਂ ਵੀ ਸਾਡਾ 2 ਦਿਨ ਨਹੀਂ ਲੰਘੇ, ਗੱਲ ਜਿਹੜੀ ਹੈ ਸਾਹਮਣੇ ਆ ਗਈ। ਸੋ ਇਹਨਾਂ ਸਾਰਿਆਂ ਤੋਂ ਖਬਰਦਾਰ ਰਹਿਣ ਦੀ ਲੋੜ ਹੈ। ਪਰ ਜਿਸ ਤਰੀਕੇ ਦੇ ਨਾਲ ਇੱਕ ਮੋਮੈਂਟਮ ਦੇਸ਼ ਵਿਦੇਸ਼ ਦੇ ਵਿੱਚ ਇਸ ਮੁੱਦੇ ਦੇ ਉੱਤੇ ਬਣੀ ਹੈ, ਜੇ ਕਾਇਮ ਰਹੇਗੀ, ਮੇਨਟੇਨ ਰਹੇਗੀ, ਘੱਟੋ ਘੱਟ ਜਥੇਦਾਰਾਂ ਦਾ ਬਾਹਰ ਆਉਣਾ ਚੈਲੰਜ ਹੋਏਗਾ। ਪੰਜਾਬ ਦੇ ਵਿੱਚ ਸਰਬੱਤ ਖਾਲਸਾ ਦੇ ਹਵਾਲੇ ਨਾਲ ਵੀ ਕੁਝ ਸਾਨੂੰ ਲਿਖਤਾਂ ਵੀ ਆਈਆਂ ਨੇ, ਕੁਝ ਸਵਾਲ ਵੀ ਆਏ ਨੇ। ਹੁਣ ਤਾਂ ਸ਼ਾਇਦ ਸਮਾਂ ਸੀਮਾ ਕਰਕੇ ਅਸੀਂ ਅਗਲੇ ਪ੍ਰੋਗਰਾਮ 'ਚ ਡਿਸਕਸ ਕਰਾਂਗੇ। ਲੇਕਿਨ ਮੈਂ ਸਮਝਦਾ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਗੱਲ ਨੇ ਈਵਨ ਅਕਾਲੀਆਂ ਨੂੰ, ਜਿਹੜੇ ਹੁਣ ਤੱਕ ਇਸ ਹੰਕਾਰ 'ਚ ਸੀ ਕਿ ਜੋ ਮਰਜ਼ੀ ਕਰੀਏ, ਔਰ ਸੁਖਬੀਰ ਬਾਦਲ ਨੇ ਜ਼ਿਲ੍ਹਾ ਜਥੇਦਾਰਾਂ ਦੀ ਮੀਟਿੰਗ ਦੇ ਵਿੱਚ ਵੀ ਇਹਨੂੰ ਡਿਸਕਸ ਕੀਤਾ, ਔਰ ਜਥੇਦਾਰਾਂ ਨੇ ਕੁਛ ਨੇ ਦਬਵੀਂ ਆਵਾਜ਼, ਕੁਛ ਨੇ ਅਦਰਵਾਈਜ਼ ਕਿਹਾ ਕਿ ਜੀ ਇਹ ਸਾਡੇ ਨਾਲੋਂ ਸਿੱਖਾਂ ਨੇ ਟੁੱਟ ਜਾਣਾ, ਇਹ ਕੰਮ ਤੁਸੀਂ ਕੀ ਕੀਤਾ ਹੈ। ਹਾਲਾਂਕਿ ਕਹਿਣ ਦੀ ਹਿੰਮਤ ਤਾਂ ਨਹੀਂ ਰੱਖਦੇ, ਪਰ ਇਹ ਵੀ ਉਹਨਾਂ ਨੂੰ ਫਿਕਰ ਹੈ ਕਿ ਜੀ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਜਿਹੜੀਆਂ ਹੋਈਆਂ ਨੇ, ਉਹਨਾਂ ਨੇ ਇੱਕ ਲਾਂਬੀ ਦੇ ਵਿੱਚ ਵੀ ਕੀਤਾ ਹੈ, ਪਿਛਲੇ ਦਿਨ ਛਪਾਰ ਦੇ ਮੇਲੇ 'ਚ ਹੋਈ, ਬਹੁਤ ਵੱਡੇ ਇਕੱਠ ਨੇ। ਸੋ ਇਹ ਬਾਦਲਕਿਆਂ ਨੂੰ ਜਿਹੜਾ ਫਿਕਰ ਪਾ ਰਹੇ ਨੇ ਕਿ ਵੀ ਜੇ ਸਾਡਾ ਸੋਲਿਡ ਪੰਥਕ ਬਲਾਕ ਇਹ ਨਾ ਹੋਏ ਵੀ ਸੌਦਾ ਸਾਧ ਦੀਆਂ ਵੋਟਾਂ ਲੈਂਦੇ ਅਸੀਂ ਆਪਣਾ ਜਿਹੜਾ ਕਿ ਉਹਨਾਂ ਨੇ ਗਵਾ ਲਿਆ ਐਨੀਵੇ। ਸੋ ਅਸੀਂ ਇਹਨਾਂ ਦਾ ਵੀ ਰਮਨ ਸਿੰਘ ਔਰ ਸਰ ਸ਼ਿੰਗਾਰਾ ਸਿੰਘ ਮਾਨ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਜਿਹੜੇ ਕਾਮਨ ਸਿੱਖ ਦੇ ਸੈਂਟੀਮੈਂਟ ਨੇ, ਆਮ ਸਿੱਖ ਦੇ ਜਜ਼ਬਾਤ ਨੇ, ਉਹਨਾਂ ਦਾ ਪ੍ਰਗਟਾਵਾ ਕੀਤਾ।